जी डॉक्टर साहब साढ़े कोल अगला फेसबुक मैसेज है सच्ची कहानी दी आईडी तो ये लिखते हैं डॉक्टर अमरजीत सिंह जी सत श्री अकाल। मैं एक बार फिर हाजिर हाँ तुहाडे कोल। मैं थोड़े दिन पहला तुहाडी एक वीडियो ते कमेंट कीता सी जिस दा जवाब तुसी आपने हिसाब नाल दिता। पहला तां तुहाडा धन्नवाद मेरा कमेंट प्रोग्राम च शामिल करन लई ते उम्मीद करदा हां कि इस बार भी करोगे। मैं तुहानूं दसना चाहता हां कि मैं तुहाडे जवाब नाल बिल्कुल भी सहमत नहीं। तुसी गल गुरबाणी वाल लै गए पर मैं तां गुरबाणी दी कोई गल ही नहीं कीती। मैं गल गुरु घर विच किसी कौम बारे गलत बोलण दी कीती सी। गुरबाणी विच नहीं लिखिया कि हिंदू कौम ऐदां दी आ जां उदां दी। ਇਹ ਤਾਂ ਜਿਹੜੇ ਬੰਦੇ ਸਪੀਕਰ ਬੋਲ ਰਹੇ ਹਨ ਉਹਨਾਂ ਦੀ ਸੋਚ ਹੈ ਨਾ ਕਿ ਗੁਰਬਾਣੀ। ਜਿਹੜਾ ਬੰਦਾ ਮੰਦਰ ਨਾ ਜਾਂਦਾ ਹੋਵੇ ਇੱਕ ਹਿੰਦੂ ਹੋ ਕੇ ਅਤੇ ਹਰ ਹਫਤੇ ਗੁਰਦੁਆਰਾ ਸਾਹਿਬ ਜਾਂਦਾ ਹੋਵੇ ਤੇ ਉਸ ਨੂੰ ਉੱਥੇ ਆ ਕੇ ਇਹ ਸਾਰਾ ਕੁਝ ਸੁਣਨ ਨੂੰ ਮਿਲੇ ਤੇ ਦੱਸੋ ਫਿਰ ਕੀ ਕਰੋਗੇ। ਜੇ ਤੁਸੀਂ ਕਹਿੰਦੇ ਹੋ ਕਿ ਅਤੇ ਮੰਨਦੇ ਹੋ ਕਿ ਇਹ ਸਭ ਗੁਰਬਾਣੀ 'ਚ ਲਿਖਿਆ ਹੈ ਤਾਂ ਮਾਫ ਕਰਨਾ ਮੈਂ ਇਸ ਤਰ੍ਹਾਂ ਦੀ ਗੁਰਬਾਣੀ ਨੂੰ ਨਹੀਂ ਮੰਨਦਾ। ਮੈਂ ਬਹੁਤ ਗੁਰਦੁਆਰਿਆਂ ਵਿੱਚ ਦੇਖਿਆ ਹੈ ਜਿੱਥੇ ਬਹੁਤ ਗਲਤ ਬੋਲਿਆ ਜਾਂਦਾ ਹੈ। ਮੈਂ ਯੂਰਪ ਰਹਿ ਕੇ ਆਇਆ ਹਾਂ, ਉੱਥੇ ਗੁਰੂ ਘਰ ਵਿੱਚ ਇੰਨਾ ਕੁ ਗਲਤ ਬੋਲਦੇ ਨੇ ਕਿ ਤੁਸੀਂ ਉਸ ਬਾਰੇ ਸੋਚ ਵੀ ਨਹੀਂ ਸਕਦੇ। ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਸਾਡੇ ਤੇ ਜ਼ੁਲਮ ਹੋਇਆ, ਸਾਡੇ ਨਾਲ ਇਨਸਾਫ ਨਹੀਂ ਹੋਇਆ, ਸਾਡੇ ਗੁਰੂ ਘਰਾਂ ਤੇ ਟੈਂਕ ਝਾੜੇ। ਮੈਨੂੰ ਇੱਕ ਗੱਲ ਦੱਸੋ ਕਿ 83-84 ਚ ਜੜੇ ਹਿੰਦੂ ਬੱਸਾਂ ਵਿੱਚੋਂ ਕੱਢ ਕੇ ਮਾਰੇ ਕੀ ਉਹਨਾਂ ਨੂੰ ਇਨਸਾਫ ਮਿਲ ਗਿਆ ਜਾਂ ਨਹੀਂ। ਪਿੰਡਰਾਂਵਾਲਾ ਗੁਰੂ ਘਰ ਵਿੱਚ ਗੋਲੀਆਂ ਬੰਦੂਕਾਂ ਲੈ ਕੇ ਲੜਿਆ, ਉਹ ਤੁਹਾਡੇ ਲਈ ਠੀਕ ਹੈ। ਉਹ ਆਪਣੀ ਸਪੀਚ ਵਿੱਚ ਕਹਿੰਦਾ ਹੈ ਕਿ 50,000 ਹਿੰਦੂ ਮਾਰ ਦਿਓ, ਉਹ ਤੁਹਾਡੇ ਲਈ ਸੰਤ ਬਣਦਾ ਹੈ। ਕਿ ਇਹ ਸਾਰਾ ਕੁਝ ਵੀ ਗੁਰਬਾਣੀ ਵਿੱਚ ਲਿਖਿਆ ਹੈ। ਵਿਆਨਾ ਆਸਟਰੀਆ 2009 ਵਿੱਚ ਕੁਝ ਸਿੱਖਾਂ ਨੇ ਇੱਕ ਰਵਿਦਾਸੀ ਗੁਰੂ ਨੂੰ ਗੋਲੀ ਮਾਰੀ। ਗੁਰੂ ਘਰ 'ਚ ਆ ਕੇ ਇਸ ਬਾਰੇ ਤੁਸੀਂ ਕੀ ਕਹੋਗੇ? ਇਹ ਵੀ ਗੁਰਬਾਣੀ 'ਚ ਲਿਖਿਆ ਹੈ। ਡਾਕਟਰ ਸਾਹਿਬ ਜੀ ਸਾਡੇ ਸਾਹਮਣੇ ਸਿੱਖਾਂ ਦਾ ਘਰ ਹੈ। ਜਿਸ ਦਿਨ ਘਰ ਸਬਜ਼ੀ ਮੇਰੇ ਪਸੰਦ ਦੀ ਨਹੀਂ ਬਣਦੀ ਮੈਂ ਸਾਹਮਣੇ ਘਰ ਚਲੇ ਜਾਣਾ। ਸਾਡੇ ਦੋਹਾਂ ਘਰਾਂ ਵਿੱਚ ਕੋਈ ਫਰਕ ਨਹੀਂ ਤੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਦੇਸ਼ ਬਦਲ ਲਈਏ? ਜਵਾਬ ਜ਼ਰੂਰ ਦਿਓ। ਧੰਨਵਾਦ ਜੀ ਡਾਕਟਰ ਸਾਹਿਬ। ਇਹਨਾਂ ਦਾ ਸ਼ੁਕਰੀਆ। ਸੱਚੀ ਕਹਾਣੀ ਦੇ ਨਾਂ ਥੱਲੇ ਜਿਹੜੇ ਵੀਰ ਲਿਖਦੇ ਨੇ ਜ਼ਾਹਰ ਹੈ ਵੀ ਇਹ ਹਿੰਦੂ ਵੀਰ ਨੇ ਔਰ ਬੜੇ ਚੁਸਤ ਅੰਦਾਜ਼ ਦੇ ਵਿੱਚ ਇਹ ਆਪਣੀ ਜਿਹੜੀ ਮਿਸ ਇਨਫੋਰਮੇਸ਼ਨ ਉਹ ਵਿੱਚ ਵਾੜ ਦਿੰਦੇ ਨੇ ਜੀ। ਹੁਣ ਜੇ ਯੂਰਪ 'ਚ ਰਹੇ ਨੇ ਗੁਰਦੁਆਰਿਆਂ 'ਚ ਇਹਨਾਂ ਨੂੰ ਲੱਗਦਾ ਵੀ ਬਹੁਤ ਗਲਤ ਬੋਲਿਆ ਗਿਆ ਔਰ ਉਹਨਾਂ ਨੂੰ ਲੱਗਦਾ ਜੀ ਗੁਰਬਾਣੀ ਤੇ ਆਧਾਰਿਤ ਅਸੀਂ ਗੱਲ ਨਹੀਂ ਕੀਤੀ। ਸੋ ਜ਼ਾਹਰ ਹੈ ਵੀ ਇਹਨਾਂ ਦੀ ਪ੍ਰੋਬਲਮ ਇਹ ਹੈ ਕਿ ਇਹ ਆਪਣੇ ਆਪ ਨੂੰ ਹੁਣ ਜਦੋਂ ਇਹ ਬੋਲ ਰਹੇ ਨੇ ਇਹ ਹਿੰਦੂ ਦੇ ਤੌਰ ਤੇ ਨਹੀਂ ਕਿ ਕੋਈ ਧਰਮ ਦੇ ਖਿਲਾਫ ਇਹਨਾਂ ਦੇ ਕਿਹਾ ਜਾ ਰਿਹਾ। ਇਹ ਇਹਨਾਂ ਨੂੰ ਇੰਡੀਅਨ ਸਟੇਟ ਦਾ ਜੋ ਕ੍ਰਿਟਿਸਿਜ਼ਮ ਹੁੰਦਾ ਹੈ ਕਿਉਂਕਿ ਇੰਡੀਅਨ ਸਟੇਟ ਜ਼ਾਹਰ ਹੈ ਇੰਦਰਾ ਗਾਂਧੀ ਭਾਵੇਂ ਸੈਕੂਲਰ ਝੰਡੇ ਥੱਲੇ ਸੀ, ਇਵੈਂਚੁਅਲੀ ਹਿੰਦੂਤਵਾ ਦਾ ਮੂੰਹ ਸਾਹਮਣੇ ਆ ਗਿਆ, ਹਿੰਦੂਤਵਾ ਦੀ B ਟੀਮ ਸੀ ਜੀ। ਸੋ ਜੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਸਰਕਾਰੀ ਜ਼ੁਲਮ ਜੋ ਇੰਡੀਅਨ ਸਟੇਟ ਜਾਂ ਜੋ ਹਿੰਦੂਤਵੀ ਏਜੰਡਾ ਕਰਦਾ ਹੈ ਉਹਦਾ ਜ਼ਿਕਰ ਨਹੀਂ ਕਰੋਗੇ ਤਾਂ ਕੀ ਇਹ ਸਾਨੂੰ ਸਰਕਾਰੀ ਸਕੂਲਾਂ 'ਚ ਉਹਦਾ ਜ਼ਿਕਰ ਕਰਨ ਦੇਣਗੇ? ਉਹ ਤਾਂ ਟੈਕਸਟ ਬੁੱਕਾਂ ਸਟੇਟ ਨੇ ਬਣਾਈਆਂ ਹੋਈਆਂ ਨੇ ਜੋ ਮਰਜ਼ੀ ਉਹਦੇ ਛਾਪ ਰਹੇ ਨੇ। ਕੀ ਤੁਸੀਂ ਜਿਹੜਾ ਮੰਦਰਾਂ 'ਚ ਜਾ ਕੇ ਕਰੋਗੇ, ਪਬਲਿਕ ਪਾਰਕਾਂ 'ਚ ਕਰੋਗੇ? ਗੁਰਦੁਆਰੇ ਸਾਡੇ ਉਹ ਪਲੇਟਫਾਰਮ ਨੇ ਜਿੱਥੇ ਕਿ ਅਸੀਂ ਆਪਣੀ ਗੱਲ ਵੀ ਕਰਨੀ ਹੈ ਔਰ ਜਿਵੇਂ ਮੈਂ ਅਕਸਰ ਇਹ ਕਹਿੰਦਾ ਵੀ ਸਾਡੀ ਲੜਾਈ ਹਿੰਦੂ ਧਰਮ ਜਾਂ ਹਿੰਦੂਆਂ ਦੇ ਖਿਲਾਫ ਨਹੀਂ ਹੈ, ਇੰਡੀਅਨ ਸਟੇਟ ਦੇ ਨਾਲ ਤੇ ਜੇ ਇੰਡੀਅਨ ਸਟੇਟ ਦੇ ਖੈਰ ਖਾਹ ਨੇ ਜਿਵੇਂ ਇਹਨਾਂ ਨੇ ਕੰਕਲੂਡ ਚ ਕਿਹਾ ਕਿ ਜੀ ਸਿੱਖ ਦੋਸਤ ਆਮੋ ਸਾਹਮਣੇ ਨੇ, ਉਹ ਗੋਭੀ ਬਣਾਉਂਦੇ ਨੇ ਮੈਂ ਖਾਂਦਾ, ਉਹ ਮਟਰ ਬਣਾਉਂਦੇ ਮੈਂ ਮਟਰ ਬਣਾਉਂਦਾ ਉਹਨਾਂ ਨੂੰ ਦੇ ਆਉਂਦਾ। ਇਹ ਹੁਣ ਇਹਨਾਂ ਦੀ ਸੁਝਾਅ ਹੈ ਵੀ ਇਹਨਾਂ ਦੀ ਪ੍ਰੋਬਲਮ ਵੀ ਖਾਲਿਸਤਾਨ ਨਾਲ ਹੈ। ਇਹ ਸਿੱਖ ਅਲੱਗ ਦੇਸ਼ ਜਾਂ ਇੱਕ ਇੰਡੀਅਨ ਸਟੇਟ ਨੂੰ ਚੈਲੰਜ ਦੇ ਨਾਲ ਪ੍ਰੋਬਲਮ ਹੈ, ਹਿੰਦੂਆਂ ਦੇ ਨਾਲ ਪ੍ਰੋਬਲਮ ਨਹੀਂ ਹੈ। ਦੂਸਰੀ ਗੱਲ ਹੁਣ ਜੇ ਇਹ ਗੁਰਦੁਆਰਿਆਂ 'ਚ ਨੇ ਇਹ ਸੁਣਦੇ ਨੇ ਫਿਰ ਇਹ ਖੁਦ ਵੀ ਰਿਸਰਚ ਕਰ ਲੈਂਦੇ ਥੋੜੀ ਬਹੁਤ ਕਿ ਭਾਈ 83-84 'ਚ ਜਿਹੜੇ ਬੱਸਾਂ 'ਚੋਂ ਲਾਹ ਕੇ ਮਾਰਨ ਵਾਲੀ ਗੱਲ ਹੈ। ਜੇ ਰਿਬੈਰੋ ਵਰਗਾ ਬੰਦਾ ਜਿਹੜਾ ਕਿ ਬੁਲਟ ਫਾਰ ਬੁਲਟ ਕਿਤਾਬ ਲਿਖਦਾ ਹੈ, ਹੋਰ ਬਹੁਤ ਸਾਰੇ ਇੰਟੈਲੀਜੈਂਸ ਏਜੰਟ ਆ, ਹੁਣੇ ਹੀ ਜੇ ਹੋਰ ਇਹਨਾਂ ਨੇ ਸੱਚੀ ਕਹਾਣੀ ਨਹੀਂ ਪੜ੍ਹਨੀ ਪਿੰਕੀ ਦਾ ਹੀ ਪੜ੍ਹ ਲੈਣ ਕਹਾਣੀ ਕੈਟ ਦੀ ਕਿ 50 ਤੋਂ ਜ਼ਿਆਦਾ ਮੁਕਾਬਲੇ ਕਿਨੇ ਬਣਾਏ ਨੇ ਲਿਆ ਕੇ। ਔਰ ਇਹ ਜਿਹੜੇ ਬੇਗੁਨਾਹ ਨੂੰ ਬੱਸਾਂ 'ਚੋਂ ਕੱਢ ਕੇ ਮਾਰਨਾ ਹਿੰਦੂਆਂ ਨੂੰ ਜਾਂ ਦੂਸਰਿਆਂ ਨੂੰ ਇਹ ਇਹਨਾਂ ਦੀਆਂ ਏਜੰਸੀਆਂ ਦਾ ਹੀ ਕੰਮ ਸੀ ਕਦੇ ਵੀ। ਔਰ ਸੰਤ ਪਿੰਡਰਾਂ ਵਾਲਿਆਂ ਨੇ ਕਦੇ ਇਸ ਕਿਸਮ ਦੇ ਕਿਸੇ ਐਕਸ਼ਨ ਨੂੰ ਅਪਰੂਵ ਨਹੀਂ ਕੀਤਾ। ਬਾਕੀ ਰਹਿ ਗਈ ਗੱਲ ਕਿ ਜੀ 50,000 ਹਿੰਦੂ ਉਹ ਵੀ ਅਸੀਂ ਜੇ ਉਹ ਰਿਸਰਚ ਕਰਨਗੇ ਤਾਂ ਉਹਨਾਂ ਨੂੰ ਵੀਡੀਓ ਮਿਲ ਜਾਏਗੀ ਜਿਹਦੇ 'ਚ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਭਾਈ ਜੇ ਇਹ ਅਕਾਲੀ ਪੰਜਾਬ ਦੇ ਵਿੱਚ ਮੋਰਚਾ ਲਾ ਰਹੇ ਨੇ
ਇਹਨਾਂ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਬਾਹਰ ਵੀ ਜਿਹੜੇ ਸਿੱਖ ਰਹਿੰਦੇ ਨੇ, ਸੁਜ਼ਾਰ ਸੀ, ਧਮਕੀ ਸੀ। ਔਰ ਇਸੇ ਤਰ੍ਹਾਂ ਚੁਰੂ ਰਾਜਸਥਾਨ 'ਚ ਉਹਨਾਂ ਨੇ ਸਿੱਖਾਂ ਨੂੰ 24 ਘੰਟੇ ਦਾ ਨੋਟਿਸ ਦਿੱਤਾ ਸੀ, ਛੱਡ ਜਾਓ ਸ਼ਹਿਰ, ਨਹੀਂ ਤਾਂ ਅਸੀਂ ਮਾਰ ਦੇਾਂਗੇ। ਉਹਦੇ ਜਵਾਬ 'ਚ ਸੰਤਾਂ ਨੇ ਇੰਦਰਾ ਗਾਂਧੀ ਕਿ ਭਾਈ ਇਲੈਕਟਿਡ ਅਫੀਸ਼ੀਅਲ ਹੈ, ਉਹ ਇਹ ਕਹਿੰਦੀ ਹੈ ਕਿ ਵੀ ਸਿੱਖਾਂ ਨੂੰ ਧਮਕਾਇਆ ਜਾ ਰਿਹਾ, ਪਰ ਸਿੱਖ ਤਾਂ 1.25 ਲੱਖ ਨਾਲ ਲੜਨ ਵਾਲਾ ਹੈ ਔਰ ਸਾਡੇ ਹਿੱਸੇ ਫਿਰ ਇਨੇ। ਇਹ ਉਹਦਾ ਰਿਐਕਸ਼ਨ ਸੀ ਉਸ ਦੇ ਬਿਆਨ ਦਾ। ਉਹ ਇਲੈਕਟਿਡ ਅਫੀਸ਼ੀਅਲ ਜਦੋਂ ਇਸ ਕਿਸਮ ਦੀ ਧਮਕੀ ਦੇ ਰਹੀ ਸੀ, ਇਸ ਤੋਂ ਇਲਾਵਾ ਕਦੇ ਵੀ ਸੰਤ ਭਿੰਡਰਾਂ ਵਾਲਿਆਂ ਨੇ, ਔਰ ਹੁਣ ਜਿਸ ਕਿਸਮ ਦੇ ਈਵਨ ਲਿਖਤਾਂ ਆ ਰਹੀਆਂ ਨੇ, ਔਰ ਈਵਨ ਮਿਸਟਰ ਦਰਸ਼ੀ IAS ਜਿਹੜੇ ਰਹੇ, ਉਹਨਾਂ ਨੇ ਲਿਖਿਆ, ਕਈਆਂ ਨੇ ਕਿਹਾ ਕਿ ਈਵਨ ਉਹ ਹਿੰਦੂ ਬੱਚੀਆਂ ਜਿਨ੍ਹਾਂ ਨੂੰ ਪੇਕੇ ਬਿਠਾਇਆ ਹੋਇਆ ਸੀ ਸਹੁਰਿਆਂ ਨੇ ਤੰਗ ਕਰਕੇ, ਉਹ ਆ ਕੇ ਉਹਨਾਂ ਨੂੰ ਪਿਤਾ ਜੀ ਕਹਿ ਕੇ ਔਰ ਉਹਨਾਂ ਤੋਂ ਜਿਹੜਾ ਉਹ ਇਨਸਾਫ ਮੰਗਦੀਆਂ ਸੀ। ਸੋ ਮੈਂ ਸਮਝਦਾ ਵੀ ਇਹ ਸੱਚੀ ਕਹਾਣੀ ਵਾਲੇ ਜਿਹੜੇ ਨੇ ਸੱਚ ਦੇ ਨੇੜੇ ਨਹੀਂ ਨੇ। ਚੰਗਾ ਹੋਏ ਕਿ ਇਮਾਨਦਾਰੀ ਦੇ ਨਾਲ ਇਹ ਖੁਦ ਰਿਸਰਚ ਕਰਕੇ ਦੇਖਣ, ਫਿਰ ਇਹਨਾਂ ਨੂੰ ਇਹ ਨਜ਼ਰ ਆਏਗਾ ਕਿ ਭਾਈ ਸਿੱਖਾਂ ਦਾ ਕਲੇਮ ਗਲਤ ਨਹੀਂ ਹੈ ਅਲੱਗ ਦੇਸ਼ ਦਾ, ਔਰ ਅਸੀਂ ਕੋਈ ਹਿੰਦੂ ਧਰਮ ਦੇ ਵਿਰੁੱਧ ਨਹੀਂ ਹੈ, ਔਰ ਅਸੀਂ ਨਹੀਂ ਸਮਝਦੇ ਕਿ ਵੀ ਕੋਈ ਵੀ ਜਿਹੜਾ ਸਿੱਖ ਹੈ ਉਹ ਹਿੰਦੂ ਧਰਮ ਦਾ ਵਿਰੋਧ ਕਰੇਗਾ। ਇੰਡੀਅਨ ਸਟੇਟ ਨਾਲ ਸਾਡੀ ਜ਼ਰੂਰ ਟੱਕਰ ਹੈ ਔਰ ਅਸੀਂ ਆਪਣਾ ਆਜ਼ਾਦ ਦੇਸ਼ ਖਾਲਿਸਤਾਨ ਬਣਾਉਣਾ ਹੈ, ਇਸ ਬਾਰੇ ਕਿਸੇ ਨੂੰ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਜੀ। ਡਾਕਟਰ ਸਾਹਿਬ, ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਸ਼ਲੋਕ ਸਹਿਸਕ੍ਰਿਤੀ ਮਹੱਲਾ 5ਵਾਂ ਦਾ ਇੱਕ ਸ਼ਲੋਕ ਨੰਬਰ 40 ਚੁਣਿਆ ਜੀ। ਇਸ ਨੂੰ ਮੈਂ ਪੂਰਾ ਪੜਾਂਗਾ ਕਿਉਂਕਿ ਇਹ ਅਲਟੀਮੇਟਲੀ ਇਹਦੇ 'ਚ 6 ਗੁਣ, ਕਿਉਂਕਿ ਅਖੀਰਲੀ ਤੁਕ 'ਚ ਸਤਿਗੁਰੂ ਨੇ ਫਰਮਾਇਆ ਕਿ ਇਹ 6 ਗੁਣ ਆ ਜਾਂਦੇ ਨੇ ਜਿਹੜਾ ਰੱਬ ਦੇ ਨੇੜੇ ਹੁੰਦਾ ਹੈ, ਰੱਬ ਨੂੰ ਯਾਦ ਕਰਦੇ। ਸੋ ਇਹ ਸ਼ਲੋਕ ਹੈ, ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਣੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਦਇਆਲੰ ਸਰਬਤਰ ਜੀਆ ਪੰਚ ਦੋਖ ਵਿਵਰਜਿਤੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ ਉਪਦੇਸੰ ਸਮ ਮਿੱਤਰ ਛਤਰੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋਤ ਸ਼ਰਵਣੰ ਆਪ ਤਿਆਗ ਸਗਲ ਰੇਣੂ ਕਰ ਖਟ ਲਖਣ ਪੂਰਣੰ ਪੁਰਖੈ ਨਾਨਕ ਨਾਮ ਸਾਧ ਸਵਜਨੇ ਜੀ। ਔਰ ਮੈਂ ਅਖੀਰਲੀ ਤੁਕ ਤੋਂ ਇਸ ਦਾ ਅਰਥ ਸ਼ੁਰੂ ਕਰਦੇ ਕਿ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜਿਹੜੇ ਪੂਰਨ ਪੁਰਖ ਦੇ ਬੰਦੇ ਬਣ ਜਾਂਦੇ ਨੇ, ਪੂਰਨ ਪੁਰਖ ਦੇ ਨਾਲ ਜੁੜ ਜਾਂਦੇ ਨੇ ਔਰ ਉਸ ਪੂਰਨ ਪੁਰਖ ਦੇ ਨਾਲ ਜੁੜ ਕੇ ਉਸ ਦੇ ਨਾਮ ਰਤੇ ਭਲੇ ਲੋਕਾਂ ਗੁਰਮੁਖਾਂ ਦੀ ਸੰਗਤ ਵਿੱਚ ਰਹਿੰਦੇ ਨੇ, ਉਹਨਾਂ ਦੇ ਵਿੱਚ 6 ਜਿਹੜੇ ਲੱਛਣ ਨੇ, 6 ਗੁਣ ਨੇ, ਉਹ ਆ ਜਾਂਦੇ ਨੇ ਜੀ। ਉਹ ਨੇ ਮੰਤਰੰਗ ਰਾਮ ਰਾਮ ਨਾਮੰ ਧਿਆਨੰਗ ਸਰਬਤਰ ਪੂਰਣੇ, ਜਿਨ੍ਹਾਂ ਦੀ ਜ਼ਬਾਨ ਦੇ ਉੱਤੇ ਹਮੇਸ਼ਾ ਰਾਮ ਦਾ ਨਾਂ ਹੈ, ਰੱਬ ਦਾ ਨਾਂ ਹੈ, ਉਹ ਆਪਣੇ ਫਿਰ ਧਿਆਨ ਦੇ ਵਿੱਚ ਸਾਰੇ ਪਾਸੇ ਉਸ ਨਿਰੰਕਾਰ ਨੂੰ ਪਰਿਪੂਰਨ ਸਤਿਗੁਰੂ ਨੂੰ ਦੇਖਦੇ ਨੇ। ਗਿਆਨੰ ਸਮ ਦੁਖ ਸੁਖੰ, ਉਹ ਦੁੱਖ ਤੇ ਸੁੱਖ ਨੂੰ ਇੱਕ ਕਰਕੇ ਜਾਣਦੇ ਨੇ। ਜੁਗਤ ਨਿਰਮਲ ਨਿਰਵੈਰਣ ਹੈ, ਉਹਨਾਂ ਦਾ ਮਨ ਨਿਰਮਲ ਹੁੰਦਾ ਹੈ, ਉਹ ਬਿਲਕੁਲ ਨਿਰਵੈਰ ਭਾਵਨਾ ਦੇ ਵਿੱਚ ਜਿਉਂਦੇ ਨੇ। ਦਿਆਲੰਗ ਸਰਬਤਰ ਜੀਆ, ਉਹ ਸਾਰੇ ਜੀਆਂ ਦੇ ਉੱਤੇ ਦਇਆ ਕਰਦੇ ਨੇ। ਪੰਜ ਦੋਖ ਵਿਵਰਜਿਤ ਹੈ, ਉਹਨਾਂ ਦੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ 5 ਦੋਖ ਜਿਹੜੇ ਨੇ ਉਸ ਤੋਂ ਦੂਰ ਰਹਿੰਦੇ ਨੇ। ਭੋਜਨੰ ਗੋਪਾਲ ਕੀਰਤਨੰ, ਉਹਨਾਂ ਦੀ ਖੁਰਾਕ ਨਿਰੰਕਾਰ ਦੀ ਸਿਫਤ ਸਲਾਹ, ਨਿਰੰਕਾਰ ਦੀ ਕਿਰਤ ਹੁੰਦੀ ਹੈ। ਅਲਪ ਮਾਇਆ ਜਲ ਕਮਲ ਰਹਤੇ, ਉਹ ਮਾਇਆ ਤੋਂ ਅਲੇਪ ਰਹਿੰਦੇ ਨੇ ਔਰ ਇਵੇਂ ਹੀ ਹੁੰਦੇ ਨੇ ਜਿਵੇਂ ਕਿ ਜਲ ਦੇ ਵਿੱਚ ਕਮਲ ਦਾ ਫੁੱਲ ਚਿੱਕੜ ਦਾ ਪ੍ਰਭਾਵ ਨਹੀਂ ਕਬੂਲਦਾ, ਇਵੇਂ ਉਹ ਉਸ ਤੋਂ ਨਿਰਲੇਪ ਹੁੰਦੇ ਨੇ। ਉਪਦੇਸੰ ਸਮ ਮਿੱਤਰ ਛਤਰੈ, ਉਹ ਮਿੱਤਰ ਤੇ ਸ਼ਤਰੂ ਦੋਨਾਂ ਨੂੰ ਇੱਕੋ ਜਿਹਾ ਸਮਝਦੇ ਉਪਦੇਸ਼ ਕਰਦੇ ਨੇ। ਭਗਵੰਤ ਭਗਤ ਭਾਵਨੀ, ਉਹ ਨਿਰੰਕਾਰ ਦੀ ਭਗਤੀ ਭਾਵਨਾ ਦੇ ਵਿੱਚ ਜਿਉਂਦੇ ਨੇ। ਪਰ ਨਿੰਦਾ ਨਹਿ ਸਰੋਤ ਸਰਵਣੰ, ਉਹ ਕਿਸੇ ਦੀ ਵੀ ਨਿੰਦਿਆ ਆਪਣੇ ਕੰਨਾਂ ਰਾਹੀਂ ਨਹੀਂ ਸੁਣਦੇ। ਆਪ ਤਿਆਗ ਸਗਲ ਰੇਣ ਕਹਿ, ਉਹ ਹਰ ਇੱਕ ਦੇ ਚਰਨਾਂ ਦੀ ਧੂੜ ਸਮਝਦੇ ਨੇ, ਆਪਣੇ ਆਪ ਨੂੰ ਆਪਾ ਤਿਆਗਦੇ ਨੇ। ਇਹ ਹੁਣ 6 ਗੁਣ ਕਰਕੇ ਗੁਰੂ ਸਾਹਿਬ ਨੇ ਫਰਮਾਇਆ ਖਟ ਲੱਛਣੰ ਪੂਰਨ ਪੁਰਖ ਹੈ। ਇਹ ਜਿਹਦੇ ਚ 6 ਲੱਛਣ, ਰੱਬ ਦਾ ਨਾਂ ਸਰਬੱਤਰ ਚ ਉਹਨੂੰ ਦੇਖਣਾ, ਦੁੱਖ ਸੁੱਖ ਨੂੰ ਬਰਾਬਰ ਸਮਝਣਾ, ਜੀਵਾਂ ਦੀ ਦਇਆ, ਵਾਹਿਗੁਰੂ ਦੀ ਸਿਫਤ ਸਲਾਹ ਨੂੰ ਕਿਰਤ ਆਪਣੀ ਕੀਰਤਨ ਬਣਾਉਣਾ, ਕਮਲ ਵਾਂਗ ਨਿਰਲੇਪ ਔਰ ਮਿੱਤਰ ਸ਼ਤਰੂ ਸਮਾਨ, ਪਰ ਨਿੰਦਾ ਤੋਂ ਦੂਰ ਰਹਿਣਾ, ਜਿਹਦੇ ਚ ਇਹ 6 ਲੱਛਣ ਨੇ। ਨਾਨਕ ਨਾਮ ਸਾਧ ਸਜਣੇ, ਉਹ ਜਿਹੜੇ ਨੇ ਨਿਰੰਕਾਰ ਦੇ ਨਾਮ ਨਾਲ ਜੁੜ ਕੇ
ਗੁਰਮੁਖਾਂ ਦੀ ਸੰਗਤ ਦੇ ਵਿੱਚ ਇਹਨਾਂ ਗੁਣਾਂ ਨੂੰ ਹਾਸਲ ਕਰਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜਣੇ ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tvh4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰੋਡਕਸ਼ਨ ਆਗਿਆ ਦਿਓ। ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।